US President Biden's son Hunter hit with criminal gun charge in US Special Counsel probe. Hunter Biden appears to be the first child of sitting president to be indicted. 2 misdemeanor tax charges and enroll in a program to avoid prosecution on a gun-related charge collapsed in stunning turn in a July hearing. UK Parliament panel rebukes Prime Minister Rishi Sunak over minor inadvertent breach. Last month, a parliamentary watchdog had concluded Sunak's failure to reference his wife's shares in Koru Kids. The committee concluded that the breach of confidentiality was inadvertent and that Mr. Sunak has acknowledged this. So the committee doesn't recommend any sanction. ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ G20 ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਪਰਤੇ ਅਮਰੀਕੀ ਪ੍ਰੈਜ਼ੀਡੈਂਟ ਜੋ ਬਾਈਡਨ ਅਤੇ UK ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਕਈ ਮਾਮਲਿਆਂ ਵਿੱਚ ਕਸੂਤੇ ਫਸੇ ਨੇ ਔਰ ਬਾਈਡਨ ਦੀ ਇੰਪੀਚਮੈਂਟ ਦੀ ਗੱਲ ਹੋ ਰਹੀ ਹੈ ਅਤੇ ਉਸ ਦੇ ਲੜਕੇ ਹੰਟਰ ਬਾਈਡਨ ਦੇ ਖਿਲਾਫ ਕ੍ਰਿਮੀਨਲ ਚਾਰਜ ਲਾਏ ਗਏ ਨੇ। ਸੋ ਰਿਸ਼ੀ ਸੁਨਕ ਦੀ ਕਾਰਗੁਜ਼ਾਰੀ ਤੇ ਵੀ UK ਪਾਰਲੀਮੈਂਟ ਨੇ ਉਸ ਦੀ ਝਾੜ ਜੰਮ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਹਾਲਾਂ ਪਿਛਲੇ ਸੈਗਮੈਂਟ 'ਚ ਵੀ ਇਸ ਗੱਲ ਦੇ ਉੱਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ ਕਿ G20 ਦੇ ਨਵੀਂ ਦਿੱਲੀ ਸੈਸ਼ਨ ਵਿੱਚ ਜਾਂ ਉਹਨਾਂ ਦੀ ਐਨੂਅਲ ਸਮਿਟ ਦੇ ਵਿੱਚ ਜਿਵੇਂ ਯੂਕਰੇਨ ਦੇ ਲੋਕਾਂ ਨੂੰ ਡਿਚ ਕੀਤਾ ਗਿਆ, ਜਿਵੇਂ ਭਾਰਤ ਦੇ ਵਿੱਚ ਜੋ ਮਾਈਨੋਰਿਟੀਜ਼ ਨਾਲ ਚੱਲ ਰਿਹਾ ਹੈ, ਜਿਵੇਂ ਪ੍ਰੈਸ ਦੀ ਫਰੀडम ਨੂੰ ਜਿਹੜਾ ਹੈ ਉਹਦਾ ਗਲਾ ਘੁੱਟਿਆ ਹੋਇਆ ਹੈ ਔਰ ਗ੍ਰਿਫਤਾਰੀਆਂ ਦਾ ਸਿਲਸਿਲਾ ਮਾਈਨੋਰਿਟੀਜ਼ ਦੇ ਉੱਤੇ ਜੋ ਚੱਲ ਰਿਹਾ ਹੈ ਕਸ਼ਮੀਰ ਦੇ ਵਿੱਚ, ਇਸ ਦੇ ਬਾਵਜੂਦ ਕਿ ਕਸ਼ਮੀਰ 4 ਸਾਲ ਪਹਿਲਾਂ ਜੋ UN ਸਿਕਿਉਰਿਟੀ ਕੌਂਸਲ ਦਾ ਰੈਜ਼ੋਲੂਸ਼ਨ ਪਲੈਬਸਾਈਟ ਦਾ ਕਸ਼ਮੀਰ ਬਾਰੇ ਹੈ ਉਹਨੂੰ ਵਾਇਲੇਟ ਕਰਕੇ ਉਹਨਾਂ ਨੇ ਉਹਦਾ ਸਟੇਟਸ ਖਤਮ ਕੀਤਾ ਔਰ ਜਿਹੜੀਆਂ ਲਗਭਗ 200 ਦੇ ਲਗਭਗ ਮੀਟਿੰਗਸ ਇਸ 1 ਸਾਲ 'ਚ G20 ਦੇ ਥੱਲੇ ਚੱਲੀਆਂ, ਉਹਦੇ 'ਚ ਇੱਕ ਟੂਰਿਜ਼ਮ ਦੀ ਜਿਹੜੀ ਹੈ ਮੀਟਿੰਗ ਉਹ श्रीनगर 'ਚ ਵੀ G20 ਮੁਲਕਾਂ ਨੇ ਕੀਤੀ, ਉਹਦੇ 'ਚ ਵੀ ਇਹ ਮੁਲਕ ਗਏ। ਹਾਲਾਂ ਇਹਨਾਂ ਦਾ ਇੱਕ ਬਿਲਕੁਲ ਇਹ ਬਣਦਾ ਸੀ, ਇਹ ਕਹਿੰਦੇ ਕਿ ਭਾਈ ਜਿਵੇਂ ਇਸ ਦੇ ਉੱਤੇ ਪਾਕਿਸਤਾਨ ਨੇ ਜਾਂ ਈਵਨ ਚਾਈਨਾ ਨੇ ਵੀ ਪ੍ਰੋਟੈਸਟ ਕੀਤਾ ਸੀ ਕਿ ਵੀ ਇਹ ਜਿਹੜਾ ਇਹ ਡਿਸਪਿਊਟਡ ਟੈਰੀਟਰੀ ਹੈ ਔਰ ਇਹਨੂੰ ਤੁਸੀਂ ਕਿਵੇਂ ਇਹਨੂੰ, ਇਹਦਾ ਮਤਲਬ ਹੈ ਵੀ ਤੁਸੀਂ ਐਕਸੈਪਟ ਕਰ ਲਿਆ ਕਿ ਜੋ ਉਹਨਾਂ ਨੇ ਕੀਤਾ ਉਹ ਠੀਕ ਕੀਤਾ। ਹੁਣ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਇਨ ਦਾ ਐਂਡ ਆਫ ਦਾ ਡੇ ਪਾਵਰ ਜਿਹਦੇ ਕੋਲ ਹੁੰਦੀ ਹੈ ਉਹ ਉਸ ਨੂੰ ਆਪਣੇ ਢੰਗ ਦੇ ਨਾਲ ਵਰਤਦਾ ਹੈ। ਇਹ ਭਾਰਤ ਨੂੰ ਜਿਹੜਾ ਇਹ ਵੀ ਪ੍ਰੋਜੈਕਟ ਕਰਨਾ ਚਾਹੁੰਦੇ ਸੀ ਕਿ ਜੇ ਚੀਨ, ਸਪੇਨ, ਮੈਕਸੀਕੋ ਦੇ ਪ੍ਰੈਜ਼ੀਡੈਂਟ ਨਹੀਂ ਆਏ, ਸਟਿਲ ਇਹ ਫੇਲਿਅਰ ਨਹੀਂ ਹੈ, ਇਸ ਲਈ ਕੌੜਾ ਘੁੱਟ ਪੀ ਕੇ ਬੈਠੇ ਰਹੇ। ਹਾਲਾਂ ਬਾਅਦ 'ਚ ਵੀਅਤਨਾਮ ਜਾ ਕੇ ਬਾਈਡਨ ਨੇ ਆਪਣੀ ਭੜਾਸ ਕੱਢੀ, ਮਾਈਨੋਰਿਟੀਜ਼ ਦੇ ਹੱਕਾਂ ਦੀ ਵੀ ਗੱਲ ਕੀਤੀ, ਪ੍ਰੈਸ ਫਰੀडम ਦੀ ਵੀ ਕੀਤੀ ਔਰ ਹਿਊਮਨ ਰਾਈਟਸ ਦੀ ਵੀ ਕੀਤੀ। ਲੇਕਿਨ ਹੁਣ ਔਰ ਰਿਸ਼ੀ ਸੁਨਕ ਦਾ ਤਾਂ ਜਲੂਸ ਨਿਕਲਿਆ, ਉੱਥੇ ਵੀ ਨਿਕਲਿਆ, ਉੱਥੇ ਜਵਾਈ ਬਣਿਆ ਸੀ, ਜਿਵੇਂ ਮਨਵੀਰ ਸਿੰਘ ਹੋਰਾਂ ਨੇ ਕਿਹਾ ਸੀ ਕਿ ਉਹਨੇ ਸਰਟੀਫਾਈਡ ਜਵਾਈ ਬਣ ਗਿਆ, ਦਸਤਖਤ ਕਰਾਇਆ ਹੋ ਗਏ ਵੀ ਵਾਕਈ ਜਵਾਈ ਹੈ। ਔਰ ਵਾਪਸ ਆ ਕੇ ਪਾਰਲੀਮੈਂਟ 'ਚ ਵੀ ਉਹਦੀ ਖਿੱਚਤੂ ਹੋਈ, ਜਿਹੜਾ ਟ੍ਰੇਡ ਡੀਲ ਜਾਂ ਦੂਜੀ ਤੀਜੀ ਵੀ ਹੈ ਉਹ ਕਿਉਂਕਿ ਫੜਿਆ ਗਿਆ ਵੀ ਆਪਣੇ ਸਹੁਰਿਆਂ ਨੂੰ ਵੀ ਫਾਇਦਾ ਪਹੁੰਚਾਉਣਾ, ਉਹਦੇ ਥੱਲੇ ਵੀ ਹੋਇਆ। ਲੇਕਿਨ ਬਹੁਤ ਵਾਰ ਹੁੰਦਾ ਵੀ ਕੁਛ ਚੀਜ਼ਾਂ ਭਾਵੇਂ ਇਸ ਨੂੰ ਜਿਹੜਾ ਉਹ ਤੁਸੀਂ ਕਿਸੇ ਕੋਇਨਸੀਡੈਂਸ ਨਾਲ ਜੋੜ ਦਿਓ ਜਾਂ ਕੋਈ ਹੋਰ ਵੀ, ਇਹਨਾਂ ਦੋਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਦੇ ਵਿੱਚ ਬਹੁਤ ਵਾਧਾ ਹੋਇਆ। ਇੱਕਦਮ ਬਾਅਦ ਉਹਨਾਂ ਨੂੰ ਉੱਥੋਂ ਆਉਂਦਿਆਂ ਅਜੇ ਤਾਂ ਥਕੇਵਾਂ ਵੀ ਨਹੀਂ ਲੱਥਿਆ ਹੋਣਾ ਬਾਈਡਨ ਦਾ, ਜਦੋਂ ਕਿ ਪਹਿਲਾ ਚੈਲੰਜ ਤਾਂ ਇਹ ਆ ਗਿਆ ਕਿ ਭਾਈ ਹਾਊਸ ਨੇ ਨੋਟਿਸ ਦੇ ਦਿੱਤਾ ਰਿਪਬਲਿਕਨਸ ਨੇ ਇੰਪੀਚਮੈਂਟ ਪ੍ਰੋਸੀਡਿੰਗਸ। ਹਾਲਾਂ ਓਵਰਆਲ ਇੰਪੀਚ ਨਹੀਂ ਹੋਏਗਾ ਕਿਉਂਕਿ ਹਾਊਸ ਤਾਂ ਕਰ ਦੇਗਾ, ਜਿਵੇਂ ਕਲਿੰਟਨ ਨੂੰ ਵੀ, ਪ੍ਰੈਜ਼ੀਡੈਂਟ ਕਲਿੰਟਨ ਨੂੰ ਮੋਨਿਕਾ ਲੈਵਿੰਸਕੀ ਕੇਸ 'ਚ ਹਾਊਸ ਨੇ ਇੰਪੀਚ ਕਰ ਦਿੱਤਾ ਸੀ। ਲੇਕਿਨ ਸੈਨੇਟ ਦੇ ਵਿੱਚ ਇੰਪੀਚਮੈਂਟ ਦੇ ਲਈ 2/3 ਵੋਟਾਂ ਚਾਹੀਦੀਆਂ ਹੁੰਦੀਆਂ ਨੇ ਔਰ ਆਲਰੇਡੀ ਸੈਨੇਟ ਦੇ ਵਿੱਚ ਡੈਮੋਕ੍ਰੈਟਾਂ ਦੀ ਮੈਜੋਰਿਟੀ ਹੈ, 51 ਜਾਂ 52 ਇਹਨਾਂ ਦੇ ਸੈਨੇਟਰ ਨੇ ਤੇ 2/3 ਤਾਂ ਈਵਨ ਕਲਿੰਟਨ ਜਦੋਂ ਕਿ ਰਿਪਬਲਿਕਨਸ ਦੀ ਮੈਜੋਰਿਟੀ ਸੀ ਸੈਨੇਟ 'ਚ 2/3 ਨਹੀਂ ਸੀ ਹੋ ਸਕਿਆ, ਕੁਝ ਰਿਪਬਲਿਕਨ ਕਲਿੰਟਨ ਨੂੰ ਬਚਾਉਣ ਲਈ ਆ ਗਏ ਸੀ। ਸੋ ਉਹ ਤਾਂ ਨਹੀਂ ਹੋਏਗਾ
ਲੇਕਿਨ ਇਲੈਕਸ਼ਨ ਈਅਰ ਦੇ ਵਿੱਚ ਜਦੋਂ ਆਲਰੇਡੀ ਬਾਈਡਨ ਨੇ ਆਪਣਾ ਹੈਟ ਰਿੰਗ ਦੇ ਵਿੱਚ ਸੁੱਟਿਆ ਹੋਇਆ ਹੈ ਕਿ ਉਹ ਦੁਬਾਰਾ ਪ੍ਰੈਜ਼ੀਡੈਂਸੀ ਲਈ ਰਨ ਕਰੇਗਾ, ਔਰ ਟਰੰਪ ਨੂੰ ਆਲਰੇਡੀ ਜਿਹੜਾ ਜੇਲ੍ਹ ਔਰ ਕੇਸ ਔਰ ਉਹਦੇ ਤੇ, ਕਿਉਂਕਿ ਜਦੋਂ ਅਮਰੀਕਨ ਪ੍ਰੈਜ਼ੀਡੈਂਟ ਇਨ ਆਫਿਸ ਹੁੰਦਾ ਹੈ ਉਹਦੇ ਤੇ ਕੋਈ ਮੁਕੱਦਮਾ ਨਹੀਂ ਚੱਲ ਸਕਦਾ ਕ੍ਰਿਮੀਨਲ, ਇੰਪੀਚਮੈਂਟ ਹੀ ਹੈ ਇੱਕ ਤਰੀਕਾ। ਔਰ ਉਹਦੇ 'ਚ ਵੀ ਕਿਉਂਕਿ ਜਿਵੇਂ ਮੈਂ ਕਿਹਾ ਵੀ ਸੈਨੇਟ 'ਚ ਤਾਂ 2/3 ਨਹੀਂ ਨੇ ਰਿਪਬਲਿਕਨਸ ਕੋਲ, ਇੰਪੀਚ ਤਾਂ ਨਹੀਂ ਹੋਏਗਾ, ਲੇਕਿਨ ਉਹਨੂੰ ਉਲਝਾ ਲੈਣਗੇ ਔਰ ਉਹ ਆਲਰੇਡੀ ਉਸ ਦਾ ਸ਼ਿਕਾਰ ਹੈ। ਪਰ ਅੱਜ ਉਹਦੇ ਲਈ ਇੱਕ ਪਰਸਨਲ ਹੋਰ ਵੀ ਲਾਸ ਦੀ ਗੱਲ ਹੈ, ਕਿਉਂਕਿ ਆਲਰੇਡੀ ਇਸ ਦਾ ਆਪਣੇ ਬਾਈਡਨ ਦਾ ਇੱਕ ਲੜਕਾ, ਜੇ ਮੈਂ ਗਲਤ ਨਾ ਹੋਵਾਂ ਤੇ ਐਕਸੀਡੈਂਟ ਦੇ ਵਿੱਚ ਜਾਂ ਕੈਂਸਰ ਦੇ ਨਾਲ ਮਾਰਿਆ ਗਿਆ ਸੀ, ਵਾਈਫ ਜਾਂ ਕੁਝ ਹੋਰ ਇੱਕ ਫੈਮਿਲੀ 'ਚ ਟ੍ਰੈਜਡੀਜ਼ ਹੈਗੀਆਂ ਨੇ। ਪਰ ਹੁਣ ਜਿਸ ਲੜਕੇ ਦੇ ਉੱਤੇ ਬੜੀਆਂ ਆਸਾਂ ਔਰ ਜਿਨ੍ਹਾਂ ਨੂੰ ਇਹਨੇ ਬਾਈਡਨ ਨੇ ਬਿਲਟ ਵੀ ਕੀਤਾ ਹੈ, ਹੰਟਰ ਬਾਈਡਨ ਉਹਦਾ ਨਾਂ ਹੈ, ਔਰ ਇਹ ਪਹਿਲੀ ਵਾਰ ਹੋਇਆ ਅਮਰੀਕਾ 'ਚ ਕਿ ਅਮਰੀਕਾ ਦੇ ਕਿਸੇ ਸਿਟਿੰਗ ਪ੍ਰੈਜ਼ੀਡੈਂਟ ਦਾ ਮੁੰਡਾ ਜਿਹੜਾ ਹੈ ਉਹ ਕ੍ਰਿਮੀਨਲੀ ਚਾਰਜ ਹੋਇਆ। ਖਬਰ ਹੀ ਇਹ ਹੈ US ਪ੍ਰੈਜ਼ੀਡੈਂਟ ਬਾਈਡਨ ਸਨ ਹੰਟਰ ਹਿਟ ਵਿਦ ਕ੍ਰਿਮੀਨਲ ਗਨ charge in US special counsel probe. Hunter Biden appears to be the first child of sitting president to be indicted. ਹੁਣ ਇਹ ਜਿਹੜਾ ਹੰਟਰ ਬਾਈਡਨ ਹੈ ਉਸ ਨੂੰ ਚਾਰਜ ਕੀਤਾ ਗਿਆ ਕਿ ਭਾਈ ਇਹ ਉਹਨੇ ਜਿਹੜਾ ਹੈ ਦਾ ਇੰਡਾਇਕਟਮੈਂਟ ਜਿਹੜੀ ਹੈ ਉਹਨੂੰ US ਸਪੈਸ਼ਲ ਕੌਂਸਲ ਡੇਵਿਡ ਵੀਸ ਨੇ ਲਿਆਂਦਾ। 53 ਸਾਲ ਦੀ ਉਮਰ ਹੈ ਹੰਟਰ ਬਾਈਡਨ ਦੀ। ਉਹਨੇ ਕਿਹਾ ਵੀ 2 ਮਿਸਡਿਮੀਨਰ ਟੈਕਸ ਚਾਰजेस and enroll in a program to avoid prosecution on a gun-related charge collapsed in stunning turn in a July hearing। ਇਹ ਪੂਰੀ ਉਹਦੀ ਬੈਕਗਰਾਉਂਡ ਹੈ ਕੇਸ ਦੀ, ਔਰ ਉਸ ਦੇ ਉੱਤੇ ਜਿਹੜਾ ਉਹ ਇਹ ਚਾਰਜ ਹੈ ਯੰਗਰ ਬਾਈਡਨ for years have been focus of unrelenting attacks by Trump and ਪਹਿਲਾਂ ਇਸ ਦੇ ਉੱਤੇ ਹੀ ਸੀ ਕਿ ਵੀ ਯੂਕਰੇਨ ਦੇ ਨਾਲ ਕੋਈ ਡੀਲ ਕੀਤੀ ਹੈ, ਉਹਨੇ ਇਹਨੂੰ ਹਾਇਰ ਕੀਤਾ ਕਿਸੇ ਫਰਮ ਲਈ ਕਿ ਵੀ ਬਾਈਡਨ ਇਸ ਲਈ ਮਦਦ ਕਰ ਰਿਹਾ ਹੈ ਕਿ ਇਸ ਦਾ ਲੜਕਾ ਜਿਹੜਾ ਹੈ ਉਹਦੇ 'ਚੋਂ ਉਹਨੂੰ ਉੱਥੇ ਫਾਇਦਾ ਹੋਇਆ। ਲੇਕਿਨ ਇਹ ਹੁਣ ਹੰਟਰ ਬਾਈਡਨ ਨੇ ਜਿਹੜਾ ਇਹ ਟੈਕਸ ਅਫੇਅਰਸ ਦੇ ਉੱਤੇ ਉਹ ਆਇਆ ਕਿ ਉਹਨੇ ਤਾਂ ਕਿਹਾ ਸੀ ਜੀ ਮੈਂ ਕੋਈ ਰੋਂਗ ਡੂਇੰਗ ਨਹੀਂ ਕੀਤੀ, ਔਰ ਹੁਣ ਇਹ ਜਿਹੜੀ ਹੈ ਇਸ ਦੇ ਉੱਤੇ ਪਹਿਲੀ ਵਾਰ ਹੈ ਕਿ ਕੋਈ ਜਿਹੜਾ ਲੰਬੀ ਚੌੜੀ ਕਹਾਣੀ ਹੈ, ਮੈਂ ਘੜੀ ਵੱਲ ਵੀ ਦੇਖ ਰਿਹਾ ਕਿ ਕਿਸੇ ਸਿਟਿੰਗ ਪ੍ਰੈਜ਼ੀਡੈਂਟ ਦਾ ਲੜਕਾ ਜਿਹੜਾ ਉਹ ਕ੍ਰਿਮੀਨਲ ਚਾਰਜ ਉਸ ਦੇ ਉੱਤੇ ਲੱਗਾ। ਇਸੇ ਤਰ੍ਹਾਂ ਜੇ ਅਸੀਂ ਸੂਨਕ ਦੀ ਗੱਲ ਕਰੀਏ, ਉਹਦਾ ਤਾਂ ਵੈਸੇ ਵੀ ਉੱਥੇ ਵੀ ਉਹਦਾ ਸਟੇਚਰ ਜਿਵੇਂ ਉਹਨੇ ਇੱਕ ਵੇਟਰ ਦੀ ਤਰ੍ਹਾਂ ਡੀਲ ਕੀਤਾ, ਇਹ ਭੁੱਲ ਹੀ ਗਿਆ ਕਿ ਭਾਈ ਮੈਂ ਬ੍ਰਿਟਿਸ਼ ਅੰਪਾਇਰ ਜਿਸ ਦਾ ਰਹਿੰਦ ਖੂੰਹਦ UK ਦੀ ਹਕੂਮਤ ਹੈ, ਉਹਦਾ ਪ੍ਰਾਈਮ ਮਿਨਿਸਟਰ ਹੈ, ਉਹ ਤਾਂ ਆਪਣੇ ਆਪ ਨੂੰ ਜਵਾਈ ਵੀ ਤੇ ਹਿੰਦੂ ਵੀ ਸਾਬਤ ਕਰਨ ਤੇ ਹੀ ਰਿਹਾ, ਔਰ ਆਉਂਦਿਆਂ ਪਾਰਲੀਮੈਂਟ ਦੇ ਵਿੱਚ ਉਹਨੂੰ ਜਵਾਬਦੇਹੀ ਵੀ ਹੋਈ। ਲੇਕਿਨ ਹੁਣ ਇੱਕ ਈਵਨ ਜਿਹੜਾ ਇਸ਼ੂ ਦੇ ਉੱਤੇ ਉਹਨੂੰ ਰਗੜਿਆ, UK ਪਾਰਲੀਮੈਂਟ ਪੈਨਲ ਰਿਬਿਊਕਸ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਕ ਓਵਰ ਮਾਈਨਰ inadvertent breach. Last month, a parliamentary watchdog had concluded Sunak's failure to reference his wife's shares in Koru Kids arose out of confusion and was accordingly ਉਹਦੀ ਵਾਈਫ ਜਿਹੜੀ ਆ ਉਹ ਜਿਹੜੇ ਕਰਪਟ ਹੁੰਦੇ ਨੇ ਸਾਰੇ ਕੋੜਵੇਂ ਕਰਪਟ ਹੁੰਦੇ ਨੇ, ਉਹ ਕੋਈ NGO ਹੈ ਕੋਰੂ ਕਿਡਸ ਜਿਹਦੇ 'ਚ ਉਹਦੇ ਸ਼ੇਅਰ ਨੇ ਉਹ ਉਹਨੇ ਸ਼ੋਅ ਨਹੀਂ ਸੀ ਕੀਤਾ, ਔਰ ਇਸ ਦੇ ਉੱਤੇ ਪਾਰਲੀਮੈਂਟ ਨੇ ਜਿਹੜੀ ਉਹਨਾਂ ਦੀ ਕਮੇਟੀ ਹੈ ਦਾ ਕਮੇਟੀ ਕਨਕਲੂਡਡ that the breach of confidentiality was inadvertent and that Mr. Sunak has acknowledged this, so the committee doesn't recommend any sanction. ਕੋਈ ਉਹਦੇ ਤੇ ਸੈਂਕਸ਼ਨ ਨਹੀਂ ਲਾਈ। ਪਰ ਇਹ ਜਦੋਂ ਤੁਸੀਂ UK ਦੀ ਹਿਸਟਰੀ ਦੇ ਬੋਰਿਸ ਜੌਨਸਨ ਨਾਲ ਵੀ ਇਵੇਂ ਹੀ ਹੋਇਆ ਸੀ, ਜਿਵੇਂ ਮੈਂ ਪਿੱਛੇ ਕਿਹਾ ਸੀ, ਮੈਂ ਕਿਹਾ ਵੀ ਇਹਦੇ ਐਸੇ ਸਕੈਂਡਲ ਨਿਕਲੇ ਨੇ ਰਿਸ਼ੀ ਸੁਨਕ ਦੇ ਕਿ ਉਹ ਸਾਰੇ ਬ੍ਰਿਟਾਨੀਆ ਦੇ ਸ਼ਹਿਰੀ ਸ਼ਰਮਿੰਦਾ ਮਹਿਸੂਸ ਕਰਨਗੇ। ਸੋ ਆਲਰੇਡੀ ਉਸ ਲਾਈਨ ਵੱਲ ਗੱਲ ਤੁਰ ਪਈ ਹੈ। ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਭਾਈ ਅਮਰੀਕਾ ਦੇ ਲਈ ਜਿਹੜੀ ਪੋਲੀਟੀਕਲ ਪ੍ਰੋਬਲਮ ਹੁਣ ਨਾਰਥ ਕੋਰੀਆ ਦਾ ਜਿਮ ਜੋਂਗ ਕੇ ਕੀ ਹੈ ਉੱਥੇ ਪਹੁੰਚ ਗਿਆ, ਪੁਤਿਨ ਦੇ ਨਾਲ ਜੱਫੀਆਂ ਪਾ ਰਿਹਾ, ਉਹ ਮਿਲੀਟੈਰੀਲੀ ਇੱਕ ਦੂਜੇ ਦੀ ਹੈਲਪ ਕਰਨਾ ਚਾਹੁੰਦੇ ਨੇ। ਔਰ ਇਸ ਸਾਰੇ ਤੇ ਬਾਈਡਨ ਨੇ ਕਿਹਾ ਕਿ ਹੁਣ ਇਹ ਬੜਾ ਸੀਰੀਅਸ ਮੈਟਰ। ਹਾਲਾਂ ਟਰੰਪ ਨੇ ਆਪਣੀ ਹੀਅਰਿੰਗ ਦੇ ਦੌਰਾਨ ਕਿਹਾ ਸੀ, ਕਹਿੰਦਾ ਜੀ ਮੈਨੂੰ ਇਹ ਜੋ ਮਰਜ਼ੀ ਕਹਿਣ ਪਰ ਮੈਂ 2 ਚੀਜ਼ਾਂ, ਮੈਂ ਜੇ ਨਾਰਥ ਕੋਰੀਆ ਦੇ ਨਾਲ ਯਾਰੀ ਪਾਈ ਸੀ ਇਸ ਲਈ ਕਿ ਦੁਨੀਆ ਨੂੰ ਮੈਂ ਨਿਊਕਲੀਅਰ ਵੱਲ ਧੱਕਣ ਤੋਂ ਰੋਕ ਦਿੱਤਾ ਸੀ, ਤੇ ਯੂਕਰੇਨ ਦੇ ਉੱਤੇ ਵੀ ਮੇਰੇ ਪੀਰੀਅਡ 'ਚ ਰਸ਼ੀਆ ਨੂੰ ਡੇਅਰ ਨਹੀਂ ਸੀ ਹੋਇਆ ਵੀ ਹਮਲਾ ਹੋਇਆ, ਉਹ ਹਮਲਾ ਕਰ ਸਕੇ। ਸੋ ਮੈਂ ਇਹ ਜਿਹੜਾ ਅੱਜ ਯੂਕਰੇਨ ਕ੍ਰਾਈਸਿਸ ਜਾਂ ਜੋ ਨਾਰਥ ਕੋਰੀਆ ਕਰ ਸਕਦਾ ਸੀ, ਔਰ ਇਹ
ਮੇਰਾ ਖਿਆਲ ਹੈ ਵੀ ਗੱਲ ਸਾਰੀ ਗਲਤ ਨਹੀਂ ਹੈ। ਅੱਜ ਅਸੀਂ ਦੇਖਦੇ ਹਾਂ ਕਿ ਉਹੀ ਫਰਵਰੀ ਪਿਛਲੇ ਵਰੇ ਜਿਹੜਾ ਉਹ ਯੂਕਰੇਨ ਤੇ ਹਮਲਾ ਵੀ ਹੁੰਦਾ ਹੈ, ਤੇ ਹੁਣ ਜੇ ਨਾਰਥ ਕੋਰੀਆ ਔਰ ਪੁਤਿਨ ਇਹ ਤਾਂ ਇਵੇਂ ਹੀ ਹੈ ਕਿ ਵੀ ਉਹ ਜਿਸ ਨੂੰ ਕਹਿੰਦੇ ਨੇ ਵੀ ਅੱਗ ਔਰ ਉਹ ਦੀਨੀ ਕਿਹਾ ਜਾਂਦਾ ਜਿਹਦੇ ਨਾਲ ਬਰੋਜ਼ਾ ਲੱਗਾ ਹੁੰਦਾ ਲੱਕੜੀ ਦੇ, ਜਿਹੜੀ ਫਲੇਮੇਬਲ ਵੁੱਡ ਹੁੰਦੀ ਹੈ, ਕਿ ਵੀ ਜੇ ਅੱਗ ਤੇ ਫਲੇਮੇਬਲ ਵੁੱਡ ਦੀ ਯਾਰੀ ਹੋਏ ਤਾਂ ਫਿਰ ਤਾਂ ਅੱਗ ਭੜਕੇਗੀ। ਹੁਣ ਉਸ ਦਾ ਨਾਰਥ ਕੋਰੀਆ ਵਾਲੇ ਦਾ ਪੁਤਿਨ ਦੇ ਨਾਲ ਸਾਂਝਾ ਜਾਂ ਉਸ ਲੈਵਲ ਦਾ ਕੰਮ ਇਹ ਦੁਨੀਆ ਨੂੰ ਅੱਗੋਂ ਨਿਊਕਲੀਅਰ ਵੱਲ ਧੱਕਣ ਦੀ ਲਾਈਨ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਇਨ ਦਾ ਐਂਡ ਜੋ ਉੱਥੇ ਕਰਕੇ ਆਏ ਨੇ G20 ਜੋ ਵੱਖਰੀ ਲਾਈਨ ਹੈ, ਪਰ ਹੁਣ ਇਹਨਾਂ ਨੂੰ ਜਿਹੜਾ ਉਹ ਇੱਕ ਜਾਂ ਦੂਸਰੀ ਜਿਹੜੀ ਹੈ ਉਹ ਕੜਿੱਕੀ ਚ ਅੱਗੋਂ ਵੀ ਹੋਰ ਫਸਣਗੇ ਤੇ ਰਾਹ ਜਿਹੜਾ ਨਿਕਲਣ ਦਾ ਰਾਹ ਸੌਖਾ ਨਹੀਂ ਹੋਇਆ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।